ਇੱਕ ਓਂਕਾਰ ਸਤਨਾਮ। ਅਸੀਂ ਜਗ੍ਹਾ ਤੇ ਗੁਰਦੁਆਰਾ ਜਨਮ ਸਥਾਨ ਦੇ ਅੰਦਰ ਪਹੁੰਚੇ ਹਾਂ, ਜਿਹੜੇ ਬਿਲਕੁਲ ਲੰਗਰ ਹਾਲ ਦੀ ਬੈਕ ਸਾਈਡ ਤੇ ਹੈ। ਇੰਤਹਾ ਦਾ ਰਸ਼, ਜਿਸ ਪਾਸੇ ਤੁਸੀਂ ਦੇਖੋ ਲੋਕ ਹੀ ਲੋਕ ਔਰ ਲੰਗਰ ਹੀ ਲੰਗਰ। ਇਹ ਹੈ ਲੰਗਰ ਹਾਲ ਦੇ ਪਿੱਛੇ ਹੈ ਬਿਲਡਿੰਗ, ਲੰਗਰ ਹਾਲ, ਮੇਨ ਲੰਗਰ ਹਾਲ। तो हर कोई इंजॉय कर रही है, लंगर लै रही है, कोई चाय लै रही है, पकौड़े लै रही है, चावल लै रही है। जी दोस्तों, इस वेले एक ऐसी जगह ते गुरुद्वारा जन्म स्थान के अंदर पहुँचे हाँ, ਜਿਹੜੇ ਬਿਲਕੁਲ ਲੰਗਰ ਹਾਲ ਦੀ ਬੈਕ ਸਾਈਡ ਤੇ ਹੈ। ਔਰ ਇੱਥੇ ਜਿਸ ਤੇ ਮੈਂ ਪਹੁੰਚਿਆ ਤੇ ਜਿਸ ਇੱਥੇ ਦੇਖ ਕੇ ਥੋੜਾ ਹੈਰਾਨ ਹੋ ਰਹੀ ਸੀ ਕਿ ਇਤਨੇ ਲੋਕ ਹਨ। ਸੋ ਇਹ ਲੋਕ ਕੀ ਕਰ ਰਹੇ ਹਨ, ਇਹਨਾਂ ਦੇ ਆਉਣ ਦਾ ਪਰਪਸ ਕੀ ਹੈ, ਔਰ ਜਿਸ ਥਾਂ ਤੇ ਅਸੀਂ ਖੜੇ ਹਾਂ ਇਹ ਜਗ੍ਹਾ ਕਿਹੜੀ ਹੈ, ਇਹ ਥੋੜਾ ਦੱਸਦੇ ਜਾਈਏ ਕਿ ਇਹ ਹੈ ਲੰਗਰ ਹਾਲ ਦੀ ਬੈਕ ਸਾਈਡ ਤੇ, ਜਿੱਥੇ ਇੱਕ ਪੂਰਾ ਬਾਜ਼ਾਰ ਬਣ ਚੁੱਕਾ ਹੈ। ਔਰ ਇੱਥੇ ਮੁxtਲਿਫ ਸੰਗਤਾਂ ਨੇ, ਮੁxtਲਿਫ ਲੋਕਾਂ ਨੇ ਆਪਣੇ ਤੌਰ ਤੇ ਇੱਥੇ ਲੰਗਰ ਲਾਏ ਹੋਏ। ਔਰ ਲੰਗਰ ਜਿਹੜੇ ਇਹਨੂੰ ਸਾਰਿਆਂ ਵਾਸਤੇ ਹੁੰਦਾ, ਉਹਦੇ 'ਚ ਇਹ ਨਹੀਂ ਕਿ ਮਖਸੂਸ ਕਿਸੇ ਵਾਸਤੇ ਹੋਵੇ। ਸੋ ਆਓ ਤੁਹਾਨੂੰ ਇਹ ਬਾਜ਼ਾਰ ਦਿਖਾਉਂਦੇ ਹਾਂ, ਔਰ ਯਕੀਨਨ ਤੁਸੀਂ ਹੈਰਾਨ ਹੋਵੋਗੇ ਕਿ ਇਹਦੇ ਅੰਦਰ ਕੀ ਮਿਲ ਰਹੀ ਹੈ ਔਰ ਲੋਕਾਂ ਦਾ ਰਸ਼ ਕਿਤਨਾ ਹੈ। ਇੰਤਹਾ ਦਾ ਰਸ਼, ਜਿਸ ਪਾਸੇ ਤੁਸੀਂ ਦੇਖੋ ਲੋਕ ਹੀ ਲੋਕ ਔਰ ਲੰਗਰ ਹੀ ਲੰਗਰ। ਸੋ ਹਰ ਕੋਈ ਇੰਜॉय कर रही है, लंगर लै रही है, कोई चाय लै रही है, पकौड़े लै रही है, चावल लै रही है, जो इधर मिलती है। देख रहे हो, ਤੁਸੀਂ ਲਾਸਟ ਟਾਈਮ ਆਏ ਸੀ ਗੁਰਦੁਆਰੇ ਦੇ ਅੰਦਰ, ਤੁਹਾਨੂੰ ਲੋਕ ਨਜ਼ਰ ਨਹੀਂ ਆ ਰਹੇ। ਤੁਸੀਂ ਕਹਿ ਰਹੇ ਸੀ ਕਿ ਲੋਕ ਨਹੀਂ ਹੈ, ਤੇ ਹੁਣ ਦੇਖੋ ਗੁਰਪੁਰਬ ਦੇ ਮੌਕੇ ਤੇ ਕਿੰਨੇ ਲੋਕ। ਇਹ ਹੈ ਲੰਗਰ ਹਾਲ ਦੇ ਪਿੱਛੇ ਹੈ ਬਿਲਡਿੰਗ, ਲੰਗਰ ਹਾਲ, ਮੇਨ ਲੰਗਰ ਹਾਲ। ਔਰ ਇਹ ਪੂਰਾ ਬਾਜ਼ਾਰ ਜਿਹੜਾ ਉਸਦੀ ਬੈਕ ਸਾਈਡ ਤੇ ਲੱਗਦਾ।